सत श्री अकाल जी, मैं ਤੁਹਾਡੀ ਹੋਸਟ ਰੀਤ ਕੌਰ ਵਿਦ ਨਿਊਜ਼ ਟੀਵੀ 84 ਦੇ ਨਾਲ। ਦਰਸ਼ਕੋ, ਅੱਜ ਤੋਂ 29 ਸਾਲ ਪਹਿਲਾਂ 3 ਜੂਨ 1984 ਨੂੰ ਭਾਰਤੀ ਫੌਜਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ 37 ਹੋਰ ਇਤਿਹਾਸਕ ਗੁਰਦੁਆਰਿਆਂ ਤੇ ਹਮਲਾ ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਬੇਕਸੂਰ ਸਿੱਖਾਂ ਨੂੰ ਸ਼ਹੀਦ ਕੀਤਾ। ਅਸੀਂ ਇਹ ਹਫਤਾ ਘੱਲੂਘਾਰਾਂ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਅਸੀਂ ਯਤਨ ਕਰ ਰਹੇ ਹਾਂ ਕਿ ਅਸੀਂ ਇਸ ਘੱਲੂਘਾਰੇ 1984 ਦੇ ਨਾਲ ਸੰਬੰਧਿਤ ਅੱਡ-ਅੱਡ ਪਹਿਲੂਆਂ ਬਾਰੇ ਵੱਖ-ਵੱਖ ਸ਼ਖਸੀਅਤਾਂ ਨਾਲ ਗੱਲਬਾਤ ਕਰੀਏ। ਅੱਜ ਸਾਡੇ ਨਾਲ ਇੱਕ ऐसी विशेष शख्सियत जुड़ चुकी है, सिंह साहिब ज्ञानी जोगिंदर सिंह जी, ਜਿਹੜੇ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਰਹੇ ਹਨ ਅਤੇ ਜੂਨ 1984 ਦੇ ਮੌਕੇ ਸ਼੍ਰੀ ਹਰਮੰਦਰ ਸਾਹਿਬ ਵਿੱਚ ਮੌਜੂਦ ਸਨ। ਸਿੰਘ ਸਾਹਿਬ ਇਸ ਘੱਲੂਘਾਰੇ ਦੇ ਆਈ ਵਿਟਨੈਸ ਗਵਾਹ ਹਨ। ਅਸੀਂ ਸਿੰਘ ਸਾਹਿਬ ਨਾਲ ਖੁੱਲ ਕੇ ਇਸ ਦੁਖਦਾਈ ਘਟਨਾਕ੍ਰਮ ਸੰਬੰਧੀ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਹੁਣ ਜੁੜ ਚੁੱਕੇ ਨੇ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਮਾਈ ਨਿਊਜ਼ ਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। जी सिंह साहब, साडे लिए खुशी ਅਤੇ ਮਾਣ ਵਾਲੀ ਗੱਲ ਹੈ ਕਿ ਤੁਹਾਡੀ ਵਰਗੀ ਸ਼ਖਸੀਅਤ ਅੱਜ ਅਸੀਂ ਟੀਵੀ 84 ਦੇ ਦਰਸ਼ਕਾਂ ਨੂੰ ਰੂਬਰੂ ਕਰ ਰਹੇ ਹਾਂ। ਤੁਸੀਂ ਜੂਨ 84 ਦੇ ਸੰਤਾਪ ਨੂੰ ਖੁਦ ਵੀ ਹੰਡਾਇਆ ਹੈ ਅਤੇ ਉਸ ਮੌਕੇ ਸਿੱਖ ਸੰਗਤਾਂ ਨਾਲ ਕੀ ਵਰਤਾਰਾ ਹੋਇਆ ਇਸ ਨੂੰ ਵੀ ਤੁਸੀਂ ਅੱਖੀਂ ਵੇਖਿਆ। ਅਸੀਂ ਚਾਹਾਂਗੇ ਕਿ ਤੁਸੀਂ ਅੱਜ 29 ਵਰੇ ਪਹਿਲਾਂ ਭਾਰਤੀ ਸਰਕਾਰ ਵੇਲੇ ਵਰਤਾਏ ਘੱਲੂਘਾਰੇ ਸੰਬੰਧੀ ਖੁੱਲ ਕੇ ਗੱਲਬਾਤ ਕਰੋ। ਤੇ ਸਿੰਘ ਸਾਹਿਬ ਜੀ, ਜਦੋਂ 3 ਜੂਨ 1984 ਨੂੰ ਫੌਜ ਨੇ ਸ਼੍ਰੀ ਹਰਮੰਦਰ ਸਾਹਿਬ ਨੂੰ ਘੇਰਾ ਪਾਇਆ, ਉਸ ਸੀਨ ਦਾ ਤੁਸੀਂ ਵੇਰਵੇ ਨਾਲ ਸਾਡੇ ਟੀਵੀ 84 ਦੇ ਦਰਸ਼ਕਾਂ ਨੂੰ ਦੱਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ 3 ਜੂਨ ਨੂੰ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬਹੁਤ ਸ਼ਾਂਤੀ ਦੇ ਪੁੰਜ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਪਾਵਨ ਦਿਹਾੜਾ ਸੀ। ਸਿੱਖ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਦੂਰੋਂ ਦਰਸ਼ਨ ਦੀਦਾਰ ਕਰਨ ਲਈ ਆ ਰਹੀਆਂ ਸਨ ਜੀ। ਸ਼ਾਮ ਨੂੰ ਕੋਈ 4 ਵਜੇ ਤੋਂ ਬਾਅਦ ਅਫਵਾਹ ਉੱਡੀ ਵੀ ਇੱਥੇ ਕਰਫਿਊ ਲੱਗ ਗਿਆ ਵਾ। ਮੈਂ ਵੀ ਵੇਖਿਆ ਬਾਜ਼ਾਰ ਦੇ ਵਿੱਚ ਆਰਮੀ ਜਿਹੜੀ ਸੀ ਬਿਲਕੁਲ ਨੇੜੇ ਆ ਗਈ ਤੇ ਕਰਫਿਊ ਦਾ ਉਹਨਾਂ ਨੇ ਐਲਾਨ ਕਰ ਦਿੱਤਾ ਤੇ ਸਿੱਖ ਸੰਗਤਾਂ ਜਿਹੜੀਆਂ ਦਰਸ਼ਨ ਦੀਦਾਰ ਨੂੰ ਆ ਰਹੀਆਂ ਸਨ ਉਹ ਕਾਫੀ ਸਾਰੀਆਂ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੀ ਰਹਿ ਗਈਆਂ। ਹਾਂਜੀ। ਤਣਾਅ ਜਿਹੜਾ ਸੀਗਾ ਬਹੁਤ ਜ਼ਿਆਦਾ ਵੱਧ ਰਿਹਾ ਸੀਗਾ ਆਰਮੀ ਵੱਲੋਂ। ਇਹ ਅੰਮ੍ਰਿਤ ਵੇਲੇ ਦੀ ਗੱਲ ਹੈ, 4 ਜੂਨ ਦੀ। ਮੈਂ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਕੇ ਉਦੋਂ ਮੇਰੀ ਅਰਦਾਸੀਆ ਸਿੰਘ ਦੀ ਡਿਊਟੀ ਸੀ। ਮੈਂ ਹਰਿਮੰਦਰ ਸਾਹਿਬ 4 ਵਜੇ ਠੀਕ ਆਪਣੀ ਧਰਮ ਪਤਨੀ ਹਰਭਜਨ ਕੌਰ ਸਮੇਤ ਹਾਂਜੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੀ ਸੇਵਾ ਡਿਊਟੀ ਤੇ ਪਹੁੰਚ ਗਿਆ ਜੀ। ਮੇਰੇ ਜਾਣ ਤੋਂ ਪਹਿਲਾਂ ਭਾਈ ਅਮਰੀਕ ਸਿੰਘ ਜੀ ਹਜ਼ੂਰੀ ਰਾਗੀ ਜੋ ਸੂਰਮੇ ਸਨ, ਉਹਨਾਂ ਦਾ ਜਥਾ ਸ੍ਰੀ ਆਸਾ ਜੀ ਵਾਰ ਦਾ ਕੀਰਤਨ ਕਰ ਰਿਹਾ ਸੀ ਜੀ। ਉਸ ਤੋਂ ਉਪਰੰਤ ਪਾਲਕੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਈ ਜੀ ਤੇ 4:30 ਵਜੇ ਹੁਕਮਨਾਮਾ ਹੋਇਆ। ਹਾਂਜੀ। ਲਗਭਗ 4:45 ਵਜੇ ਜਦੋਂ ਅਰਦਾਸ ਹੁੰਦੀ ਹੈ, ਮੈਂ ਅਰਦਾਸ ਕਰ ਰਿਹਾ ਸੀ ਜੀ। ਅਰਦਾਸ ਕਰਨ ਦੇ ਸਮੇਂ ਵਿੱਚ ਹੀ ਇੱਕ ਤੋਪ ਦਾ ਇੱਕ ਵੱਡਾ ਗੋਲਾ ਇਧਰੋਂ ਜਲਿਆਂ ਵਾਲੇ ਬਾਗ ਵੱਲੋਂ ਆਇਆ ਪ੍ਰਤੀਤ ਹੋ ਰਿਹਾ ਸੀ ਜੀ। ਸਿੰਧੀਆਂ ਦੀ ਧਰਮਸ਼ਾਲਾ ਵਿੱਚ ਆ ਕੇ ਲੱਗਾ। ਹਾਂਜੀ। ਇਹ ਧਰਮਸ਼ਾਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤਰ ਵੱਲ ਤਖਤ ਸਾਹਿਬ ਦੇ ਥੜਾ ਸਾਹਿਬ ਦੇ ਵਿਚਕਾਰ ਸਥਿਤ ਸੀ ਜੀ, ਜੋ ਬਾਅਦ ਵਿੱਚ ਢਾਹ ਦਿੱਤੀ ਗਈ ਜੀ। ਤੋਪ ਦਾ ਗੋਲਾ ਜਲਿਆਂ ਵਾਲੇ ਬਾਗ ਵੱਲੋਂ ਆਇਆ ਜਾਪਦਾ ਸੀ। ਇਸ ਤੋਂ 3-4 ਮਿੰਟ ਬਾਅਦ ਅੰਧਾਧੁੰਦ ਫਾਇਰਿੰਗ ਸ਼ੁਰੂ ਹੋ ਗਈ ਹਾਂਜੀ, ਜੋ ਲਗਭਗ ਰਾਤ ਦੇ 8:30 ਵਜੇ ਤੱਕ ਚੱਲਦੀ ਰਹੀ ਜੀ। ਥੋੜੇ ਸਮੇਂ ਬਾਅਦ ਵੱਖ-ਵੱਖ ਥਾਵਾਂ ਤੇ ਤੋਪਾਂ ਦੇ ਗੋਲੇ ਵੀ ਵੱਧਦੇ ਰਹੇ। ਹਾਂਜੀ। ਇਸ ਦਿਨ 4 ਜੂਨ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੋਈ ਗੋਲੀ ਨਹੀਂ ਸੀ ਆਈ ਜੀ। ਅਸੀਂ ਡਿਊਟੀ ਕਰਕੇ ਸ੍ਰੀ ਹਰਿਮੰਦਰ ਸਾਹਿਬ
ਦੇ ਕਰਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਦੇ ਬੂਹੇ ਦਰਵਾਜ਼ੇ ਬੰਦ ਕਰ ਦਿੱਤੇ ਜੀ ਤੇ ਸਿੰਘ ਸਾਹਿਬ ਗਿਆਨੀ ਸੋਹਣ ਸਿੰਘ ਜੀ ਸੇਵਾ ਡਿਊਟੀ ਨਿਭਾ ਰਹੇ ਸਨ ਜੀ 9:30 ਵਜੇ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਤੋਂ ਬਾਹਰ ਆਏ। ਹਾਂਜੀ ਅਸੀਂ ਆਪਣੇ ਨਿਵਾਸ ਸਥਾਨ, ਮੇਰਾ ਸ੍ਰੀ ਪ੍ਰਕਰਮਾਂ ਦੇ ਵਿੱਚ ਵੀ ਨਿਵਾਸ ਸਥਾਨ ਸੀਗਾ, ਜੀ ਅਸੀਂ ਹੌਲੀ ਹੌਲੀ ਆਪਣੇ ਰਿਹਾਇਸ਼ ਤੇ ਪਹੁੰਚ ਗਏ। ਜੀ 4 ਜੂਨ ਦੀ ਸ਼ਾਮ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਦਰ ਨਿਤਨੇਮ ਦੇ ਪ੍ਰੋਗਰਾਮ ਦੀ ਸਮਾਪਤੀ 8 ਵਜੇ ਹੀ ਕਰ ਦਿੱਤੀ ਗਈ। ਜੀ ਉਸ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸ੍ਰੀ ਅਕਾਲ ਤਖਤ ਤੇ ਕੋਠਾ ਸਾਹਿਬ ਨਹੀਂ ਲਿਜਾਇਆ ਗਿਆ, ਸਗੋਂ ਹਰ ਕੀ ਪੌੜੀ ਉੱਪਰ ਹੀ ਸਤਿਗੁਰੂ ਜੀ ਦਾ ਸੁਖਾਸਨ ਕਰ ਦਿੱਤਾ ਗਿਆ ਸੀ। ਜੀ 4 ਜੂਨ ਰਾਤ 10 ਵਜੇ ਦਰਬਾਰ ਸਾਹਿਬ ਅਤੇ ਆਸ-ਪਾਸ ਦੀਆਂ ਬਿਲਡਿੰਗਾਂ ਦੀ ਬਿਜਲੀ ਵੀ ਕੱਟ ਦਿੱਤੀ ਗਈ ਸੀ। ਜੀ ਰਾਤ ਦੇ ਹਨੇਰੇ ਵਿੱਚ ਫੌਜ ਨੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਉੱਚੀਆਂ ਬਿਲਡਿੰਗਾਂ ਤੇ ਮੋਰਚੇ ਸੰਭਾਲ ਲਏ। ਹਾਂਜੀ ਰਾਤ 10 ਵਜੇ ਤੋਂ ਅਗਲੀ ਸਵੇਰ ਭਾਵ 5 ਜੂਨ ਸਵੇਰ ਦੇ ਕੋਈ 4:45 ਵਜੇ ਤੱਕ ਜੀ ਫਾਇਰਿੰਗ ਬੰਦ ਰਹੀ। ਜੀ 5 ਜੂਨ ਨੂੰ ਸਵੇਰੇ ਮੈਂ ਤਿਆਰ ਹੋ ਕੇ ਠੀਕ 4 ਵਜੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੀ ਸੇਵਾ ਡਿਊਟੀ ਤੇ ਪਹੁੰਚਾ। ਜੀ ਉਸ ਸਮੇਂ ਭਾਈ ਅਮਰੀਕ ਸਿੰਘ ਜੀ ਆਸਾ ਜੀ ਦੀ ਵਾਰ ਦਾ ਕੀਰਤਨ ਕਰ ਰਹੇ ਸਨ। ਹਾਂਜੀ ਸਿੰਘ ਸਾਹਿਬ ਗਿਆਨੀ ਸੋਹਣ ਸਿੰਘ ਜੀ ਕੁਝ ਕੁ ਸੇਵਾਦਾਰਾਂ ਸਮੇਤ ਹਰ ਕੀ ਪੌੜੀ ਤੋਂ ਸਤਿਗੁਰੂ ਜੀ ਦਾ ਪਾਵਨ ਸਰੂਪ ਹਾਂਜੀ ਲਿਆ ਰਹੇ ਸਨ। ਜੀ ਪ੍ਰਕਾਸ਼ ਉਪਰੰਤ ਹੁਕਮਨਾਮਾ ਹੋਇਆ। ਜੀ ਹਾਲਾਂ 5 ਵੱਜਣ ਵਿੱਚ 5 ਮਿੰਟ ਬਾਕੀ ਸਨ। ਹਾਂਜੀ ਇੱਕਦਮ ਫੌਜ ਨੇ ਤੋਪਾਂ ਦੇ ਗੋਲੇ ਚਲਾਉਣੇ ਸ਼ੁਰੂ ਕਰ ਦਿੱਤੇ। ਜੀ 8 ਗੋਲੇ ਲਗਾਤਾਰ ਸਿੰਧੀਆਂ ਦੀ ਧਰਮਸ਼ਾਲਾ ਦੇ ਉੱਤੇ ਲੱਗੇ, ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਾਬਰ ਹਕੂਮਤ ਦੀ ਭੇਜੀ ਫੌਜ ਨਿਸ਼ਾਨਾ ਬਣਾ ਰਹੀ ਸੀ। ਉਹਨਾਂ ਗੋਲਿਆਂ ਦੇ ਖੜਾਕ ਨਾਲ ਜੀ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਬਿਲਡਿੰਗ ਵੀ ਕੰਬ ਰਹੀ ਸੀ। ਇਉਂ 5 ਜੂਨ ਨੂੰ ਫੇਰ ਫਾਇਰਿੰਗ ਅਤੇ ਗੋਲਾਬਾਰੀ ਸ਼ੁਰੂ ਹੋ ਗਈ। ਹਾਂਜੀ ਸਾਰੇ ਪਾਸਿਆਂ ਨੂੰ ਪ੍ਰਕਰਮਾ ਅੰਦਰ ਸ੍ਰੀ ਹਰਿਮੰਦਰ ਸਾਹਿਬ ਅੰਦਰ ਵੀ ਗੋਲੀਆਂ ਲੱਗਣੀਆਂ ਸ਼ੁਰੂ ਹੋ ਗਈਆਂ। ਜੀ ਇਸ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੇ ਬੂਹੇ ਬੰਦ ਕਰ ਦਿੱਤੇ ਗਏ। ਹਾਂਜੀ ਸ੍ਰੀ ਹਰਿਮੰਦਰ ਸਾਹਿਬ ਅੰਦਰ ਉਸ ਸਮੇਂ ਕੋਈ 4-5 ਅਖੰਡ ਪਾਠੀ ਸਿੰਘ, ਜੀ 15 ਵੀ ਸੇਵਾਦਾਰ ਅਤੇ ਕੁਝ ਸ਼ਰਧਾਲੂ ਮੌਜੂਦ ਸਨ। ਜੀ ਇਹਨਾਂ ਵਿੱਚ ਸਰਦਾਰ ਹਰਚਰਨ ਸਿੰਘ ਜੀ ਹਡਿਆਰਾ ਬੜੇ ਪੁਰਾਣੇ ਲੀਡਰ ਹੋਏ ਨੇ ਜੀ ਔਰ ਇਹ ਵੀ ਇੱਥੇ ਮੌਜੂਦ ਸਨ। ਭਾਈ ਫੌਜਾ ਸਿੰਘ ਜੀ ਦੀ ਧਰਮ ਪਤਨੀ ਬੀਬੀ ਅਮਰਜੀਤ ਕੌਰ, ਜੀ ਉਹਨਾਂ ਦੀ ਭੈਣ ਬੀਬੀ ਪਰਮਜੀਤ ਕੌਰ, ਹਾਂਜੀ ਇਸ ਤਰ੍ਹਾਂ ਹੀ ਬਾਬਾ ਠਾਰਾ ਸਿੰਘ ਜੀ, ਇਸ ਤਰ੍ਹਾਂ ਹੀ ਬਾਬਾ ਭਾਈ ਰਾਮ ਸਿੰਘ ਜੀ ਮੌਜੂਦ ਸਨ। ਜੀ ਇਹ ਬੀਬੀ ਪਰਮਜੀਤ ਕੌਰ ਪਤਨੀ ਸਰਦਾਰ ਹਰਬੰਸ ਸਿੰਘ ਜੀ ਅੰਮ੍ਰਿਤਸਰ 5 ਜੂਨ ਨੂੰ ਰਾਤ ਨੂੰ ਬਾਬਾ ਸਵਾਇਆ ਸਿੰਘ ਦੀ ਸ਼ਬੀਲ ਤੇ ਸ਼ਹੀਦ ਹੋ ਗਈ ਸੀ। ਹਾਂਜੀ 5 ਜੂਨ ਨੂੰ ਅਸੀਂ 11:30 ਵਜੇ ਤੱਕ ਜੀ ਸਿੰਘ ਸਾਹਿਬ ਗਿਆਨੀ ਸੋਹਣ ਸਿੰਘ ਜੀ ਅਤੇ ਕੋਈ 3 ਸੇਵਾਦਾਰ ਵੱਧਦੀਆਂ ਗੋਲਾਂ ਵਿੱਚ ਵੱਜਦੇ ਬਚਾਉਂਦੇ ਆਪਣੇ ਕੁਆਟਰਾਂ ਵਿੱਚ ਪੁੱਜ ਗਏ। ਉਸ ਹਾਂਜੀ ਸਮੇਂ ਬਾਬਾ ਸਵਾਇਆ ਸਿੰਘ ਦੀ ਸ਼ਬੀਲ ਲਾਗੇ ਮੇਰੀ ਰਿਹਾਇਸ਼ ਸੀ। ਉੱਪਰ ਪੌੜੀਆਂ ਚੜ੍ਹਦੀਆਂ ਸਨ। ਜੀ ਕੁਝ ਸਿੰਘ ਸ਼ਹੀਦ ਹੋਏ, ਸਿੰਘਾਂ ਦੇ ਸਰੀਰ ਵੀ ਪਏ ਸਨ। ਸਾਡੇ ਕੋਲ ਹੀ ਭਾਈ ਰਿਸ਼ਪਾਲ ਸਿੰਘ, ਉਹਨਾਂ ਦੀ ਧਰਮ ਪਤਨੀ ਹਾਂਜੀ ਸਰਦਾਰ ਸੁਜਾਨ ਸਿੰਘ ਜੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਨ। ਬੜੇ ਪਿਆਰੇ, ਹਰਮਨ ਪਿਆਰੇ, ਬੜੇ ਹੀ ਬਹੁਤ ਹੀ ਨੇਕ ਇਨਸਾਨ ਸਨ। ਉਹ ਵੀ ਸਾਡੇ ਉੱਪਰ ਹੀ ਸਾਡੇ ਕੁਆਟਰਾਂ ਦੇ ਨਾਲ ਹੀ ਰਹਿੰਦੇ ਸਨ। ਜੀ ਅਸੀਂ ਸਾਰੇ ਥੱਲੇ ਜਿਹੜਾ ਉਸ ਵੇਲੇ ਜਿੱਥੇ ਗਿੱਲਾ ਸਟੋਰ ਸੀ, ਕੱਪੜੇ ਰੱਖਦੇ ਸੀ, ਇੱਥੇ ਥੱਲੇ ਆ ਗਏ। ਜੀ ਪਰ ਉੱਥੇ ਕਾਫੀ ਭੀੜ ਸੀ। ਅਸੀਂ ਦੁਬਾਰਾ ਫਿਰ ਆਪਣੇ ਉੱਪਰੀ ਕੁਆਟਰ ਦੇ ਵਿੱਚ ਚਲੇ ਗਏ। ਹਾਂਜੀ ਇਉਂ ਉੱਪਰ ਬਹੁਤ ਸਾਰਾ ਸਾਡੇ ਨਾਲ ਉੱਪਰ ਮੋਰਚਾ ਸੀ। ਕੁਝ ਸਿੰਘ ਜਿਹੜੇ ਹਜੂਰ ਸਾਹਿਬ ਤੋਂ ਆਏ ਸਨ, ਹਾਂਜੀ ਜਿਨ੍ਹਾਂ ਦੀ ਗਿਣਤੀ 10-15 ਸੀਗੀ। ਜੀ ਇਹ ਸਾਡੇ ਕੋਠੇ ਦੇ ਉੱਤੇ ਉਹਨਾਂ ਨੇ ਮੋਰਚਾ ਲਾਇਆ ਸੀਗਾ। ਜੀ ਇਹ ਜਦੋਂ ਅੰਦਰ 2-3 ਸਮਝੋ ਵੀ ਟੈਂਕ ਆਏ। ਹਾਂਜੀ ਇੱਕ ਟੈਂਕ ਬਿਲਕੁਲ ਬਾਬਾ ਸਵਾਇਆ ਸਿੰਘ ਦੀ ਸ਼ਬੀਲ ਦੇ ਨੇੜੇ ਆਇਆ। ਜੀ ਉਹ ਇਹਨਾਂ ਸਿੰਘਾਂ ਨੇ ਕੋਈ ਆਪਣੀ
ਉੱਪਰੋਂ ਕੋਈ ਕੋਈ ਇਸ ਤਰ੍ਹਾਂ ਦੀ ਵਸਤੂ ਸੀ ਜੀ ਜਿਸ ਦੇ ਨਾਲ ਉਹਨੂੰ ਨਕਾਰਾ ਕਰ ਦਿੱਤਾ। ਉਹ ਅਸੀਂ ਵੇਖਿਆ ਵੀ ਉੱਪਰੋਂ ਇਹਨਾਂ ਨੇ ਕੋਈ ਲਿੰਚਰ ਮਾਰਿਆ ਜਿਹਦੇ ਨਾਲ ਉਸ ਦੀ ਜਿਹੜੀ ਚੈਨ ਸੀਗੀ ਉਹ ਟੁੱਟ ਗਈ। 3 ਜਿਹੜੇ ਸੀਗੇ ਹੋਰ ਟੈਂਕ ਜਿਹੜੇ ਸੀ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਤੋਂ ਗਾਂਹ ਲੰਘ ਕੇ ਇਹ ਡਿਊਟੀ ਦੇ ਕੋਲੇ ਉਹ ਖੜੇ ਸਨ ਜੀ। ਇੱਕ ਹਨੇਰੇ ਰਾਤ ਨੂੰ ਸਵੇਰ ਜਦੋਂ ਇੱਥੇ ਕਾਫੀ ਸਾਰਾ ਸਾਡੇ ਪਿਛਲੇ ਪਾਸੇ ਰੌਲਾ ਪੈ ਰਿਹਾ ਸੀ ਜੀ, ਇੱਥੇ ਤਿੰਨੇ ਪਾਸੇ ਫੌਜ ਜਿਹੜੀ ਸੀ ਆਰਮੀ ਆ ਰਹੀ ਸੀ ਤੇ ਇੱਕ ਮੂਹਰੇ ਉਹਨਾਂ ਨੇ ਗੱਡੀ ਦੇ ਉੱਤੇ ਇੱਕ ਛੋਟੀ ਮੀਡੀਅਮ ਜਿਹੜੀ ਸੀਗੀ ਤੋਪ ਵੀੜੀ ਹੋਈ ਸੀ, 3-4 ਉਹਦੇ ਵਿੱਚ ਆਰਮੀ ਦੇ ਬੰਦੇ ਬੈਠੇ ਸਨ। ਉਹ ਸਾਡੇ ਪਿਛਲੇ ਪਾਸੇ ਇੱਕ ਭੀੜੀ ਗਲੀ ਸਿਰਫ 5-6 ਫੁੱਟ ਦੀ ਗਲੀ ਸੀਗੀ। ਉਹ ਗਲੀ ਰਾਹੀਂ ਇਹਨਾਂ ਨੂੰ ਅਕਾਲ ਤਖਤ ਵੱਲ ਨੂੰ ਉਹ ਗੱਡੀ ਲਿਆ ਰਹੇ ਸਨ ਜੀ ਤੇ ਪਿੱਛੇ ਆਰਮੀ ਵੀ ਜਿਹੜੀ ਸੀ ਬੜੀ ਤਾਇਨਾਤ ਹੋ ਕੇ ਆ ਰਹੀ ਸੀ ਜੀ। ਤੇ ਇਹਨਾਂ ਸਾਡੇ ਉੱਪਰ ਜਿਹੜੇ ਸਿੰਘ ਸੀ ਇਹਨਾਂ ਨੇ ਉੱਪਰੋਂ ਕੋਈ ਲਿੰਚਰ ਮਾਰਿਆ। ਮੈਂ ਬਾਰੀ ਵਿੱਚ ਹੀ ਵੇਖਿਆ, ਮਹਾਰਾਜ ਦੇਖਣ ਹੀ ਲੱਗਾ ਸੀ ਜੀ। ਉਹ ਇਤਨੀ ਸ਼ਕਤੀਸ਼ਾਲੀ ਮੈਂ ਵੇਖਿਆ ਵੀ ਬਹੁਤ ਵੱਡੀ ਬਿਲਡਿੰਗ ਸੀਗੀ ਉਹਦੇ ਨਾਲ ਉਸ ਨੂੰ ਅੱਗ ਲੱਗ ਗਈ ਤੇ ਉਹ ਗੱਡੀ ਇੱਕਦਮ ਸੜ ਗਈ ਤੇ ਉੱਪਰੋਂ ਬਿਲਡਿੰਗਾਂ ਜਿਹੜੀਆਂ ਸੀਗੀ ਢਹਿ ਢੇਰੀ ਹੋ ਗਈ ਜੀ। ਉਹ ਗੱਡੀ 2-1.5 ਮਹੀਨੇ ਬਾਅਦ ਇੱਥੋਂ ਥੱਲੇ ਨਿਕਲੀ। ਇਸ ਗੱਡੀ ਨੂੰ ਉਹ ਮੋਰਚਾ ਬਣਾ ਰਹੇ ਸਨ ਵੀ ਇਹ ਸਿੱਧੀ ਗੱਡੀ ਜੇ ਅਕਾਲ ਤਖਤ ਤੇ ਚਲੀ ਜਾਂਦੀ ਤੇ ਆਰਮੀ ਨੇ ਇੱਕਦਮ ਅਕਾਲ ਤਖਤ ਦੇ ਵਿੱਚ ਉੱਥੇ ਪ੍ਰਵੇਸ਼ ਹੋ ਜਾਣਾ ਸੀ। ਹਾਂਜੀ, ਇਸੇ ਤਰ੍ਹਾਂ ਹੀ ਅਸੀਂ ਫਿਰ ਸ਼ਾਮ ਨੂੰ 6 ਤਰੀਕ ਨੂੰ 5 ਜੂਨ ਨੂੰ ਸ਼ਾਮ ਦੇ 6 ਵਜੇ ਜੀ ਸਪੀਕਰ ਰਾਹੀਂ ਉਹਨਾਂ ਨੇ ਐਲਾਨ ਕੀਤਾ ਵੀ ਕੋਈ ਵੀ ਜਿਹੜੇ ਪ੍ਰਕਰਮਾਂ 'ਚ ਬੰਦੇ ਬੈਠੇ ਨੇ ਕੁਆਟਰਾਂ 'ਚ ਬਾਹਰ ਆ ਜਾਓ 15 ਮਿੰਟਾਂ ਦੇ ਅੰਦਰ ਅੰਦਰ ਜੀ, ਨਹੀਂ ਤਾਂ ਅਸੀਂ ਫਿਰ ਉਹਨਾਂ ਦੇ ਉੱਤੇ ਐਕਸ਼ਨ ਕਰਾਂਗੇ ਜੀ। ਸਾਡੇ ਸਾਥੀ ਭਾਈ ਗੁਰਦੀਪ ਸਿੰਘ ਜੀ ਅਰਦਾਸੀਆ ਮੇਰਾ ਨਾਲ ਹੀ ਸਾਥੀ ਸੀਗਾ ਤੇ ਭਾਈ ਦਲੀਪ ਸਿੰਘ ਸੇਵਾਦਾਰ ਵਗੈਰਾ ਇਹ ਸਾਰੇ ਕੋਈ 15-16 ਸਿੰਘ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਆਰਮੀ ਇਹਨਾਂ ਨੂੰ ਲਿਆ ਰਹੀ ਸੀ। ਅਸੀਂ ਉਹਨਾਂ ਨੂੰ ਉਹ ਵੇਖਿਆ ਆਉਂਦਿਆਂ ਨੂੰ ਸਾਡੇ ਝਾਤ ਮਾਰ ਕੇ ਜੰਗਲੇ ਰਾਹੀਂ ਤਾਂ ਅਸੀਂ ਇੱਕਦਮ ਕੋਸ਼ਿਸ਼ ਕੀਤੀ ਵੀ ਇਹਨਾਂ ਦੇ ਨਾਲ ਹੀ ਆਪਾਂ ਜਾ ਰਲੀਏ। ਅਸੀਂ ਵੀ ਛੱਡਣੇ ਦਰਵਾਜ਼ੇ ਆਪਣੇ ਨਾਲ ਲੈ ਕੇ, ਪਰਿਵਾਰ ਨੂੰ ਬੱਚੇ ਸੀ ਸਾਡੇ ਨਾਲ ਤੇ 5-6 ਅਸੀਂ ਮੈਂਬਰ ਸਨ। ਅਸੀਂ ਵੀ ਉਹਨਾਂ ਦੇ ਨਾਲ ਹੋ ਕੇ ਚਲੇ ਗਏ। ਸਾਨੂੰ ਸਾਡੇ ਨਾਲ ਜਿਹੜੀ ਇੱਕ ਵਿਸ਼ੇਸ਼ ਗੱਲ ਹੈਗੀ ਵੀ ਸਾਡੇ ਉੱਪਰ ਜਿਹੜੇ ਸਿੰਘ ਲੜ ਰਹੇ ਸਨ ਉਹਨਾਂ ਵਿੱਚੋਂ ਇੱਕ ਜੋਗਿੰਦਰ ਸਿੰਘ ਫੌਜੀ ਸਿੰਘ ਸੀਗਾ। ਉਹਨੇ ਆਪਣੇ ਜਿਵੇਂ ਅਸੀਂ ਤਾਂ ਹੱਥ ਖੜੇ ਕੁਦਰਤੀ ਆ ਵੀ ਸਾਰਿਆਂ ਨੇ ਹੱਥ ਖੜੇ ਜਾ ਰਹੇ ਸਨ। ਉਹਨੇ ਜਿਹੜੀ ਲਾਈਟ ਮਸ਼ੀਨ ਸੀਗੀ ਉਹ ਉੱਪਰ ਆਪਣੇ ਹੱਥਾਂ ਦੇ ਨਾਲ ਚੁੱਕੀ ਹੋਈ ਸਾਡੇ ਨਾਲ ਮੂਰੇ ਉਹ ਜਾ ਰਿਹਾ ਸੀ। ਬੜੀ ਉਸ ਸਿੰਘ ਨੇ ਵੀ ਇਸ ਤਰ੍ਹਾਂ ਲੜੇ ਉਹ ਜਿਹੜੀ ਉਹਨਾਂ ਦੀ ਕੋਈ ਸਿਫਤ ਕੀਤੀ ਨਹੀਂ ਜਾ ਸਕਦੀ। ਬੜੇ ਮਰਜੀਬੜੇ ਬੰਦੇ ਸੀ, ਬੜੀ ਅਗਵਾਈ ਵੀ ਕੀਤੀ ਉਹਨਾਂ ਨੇ ਸਿੰਘਾਂ ਦੇ ਨਾਲ ਤੇ ਇਧਰੋਂ ਸਾਰਾ ਜਿਹੜਾ ਰਾਹ ਸੀ ਸਾਡਾ ਪਿਛਲਾ ਇਹਨਾਂ ਨੇ ਰੋਕਿਆ ਸਾਰਾ। ਉਹ ਸਾਡੇ ਨਾਲ ਜਾ ਰਹੇ ਸਨ। ਅਸੀਂ ਵੀ ਉੱਥੇ ਘੰਟਾ ਘਰ ਸਾਨੂੰ ਲੈ ਗਏ। ਉੱਥੇ ਕੋਈ 300-400 ਬੰਦਾ ਸੀਗਾ ਜੀ ਤੇ ਜਿਹੜੇ ਇਹ ਫੌਜੀ ਸਨ ਇਹਨਾਂ ਨੂੰ ਇੱਧਰ ਛੱਤੀ ਖੂਹੀ ਵੱਲ ਲੈ ਗਏ ਤੇ ਸ਼ਾਮ ਸਿੰਘ ਦੇ ਡੇਰੇ ਵੀ ਐਕਸ਼ਨ ਹੋਇਆ। ਉੱਥੇ ਵੀ ਬੰਦੇ ਨਾਲ ਲਿਜਾ ਕੇ ਉੱਥੇ ਪਤਾ ਲੱਗਿਆ ਵੀ ਇਹਨਾਂ ਬੰਦਿਆਂ ਨੂੰ ਸਾਰਿਆਂ ਨੂੰ ਉੱਥੇ ਸ਼ਹੀਦ ਕਰ ਦਿੱਤਾ। ਸਾਨੂੰ ਜਿਹੜੇ ਅਸੀਂ ਦਰਬਾਰ ਸਾਹਿਬ ਦੇ ਕੁਝ ਬੰਦੇ ਸੀ ਕੋਈ 30-35 ਬੰਦੇ ਸੀਗੇ ਜੀ। ਸਾਨੂੰ ਇੱਥੋਂ ਬੰਨ ਕੇ ਹੱਥ ਪੁੱਠੇ ਇੱਧਰੋਂ ਬਾਬਾ ਦੀਪ ਸਿੰਘ ਦੇ ਵੱਲ ਦੁੱਖ ਭੰਜਨੀ ਸਾਹਿਬ ਵੱਲੋਂ ਇੱਧਰੋਂ ਸਾਨੂੰ ਘੰਟਾ ਘਰ ਨੂੰ ਲਿਜਾ ਰਹੇ ਸਨ। ਅਸੀਂ ਰਾਹ 'ਚ ਦੇਖਿਆ ਕੁਝ ਬਾਡੀਆਂ ਪਈਆਂ ਸਨ। ਕੁਝ ਜਿਹੜਾ ਸਾਹਮਣਾ ਕਮਰਾ ਸੀਗਾ ਦੁੱਖ ਭੰਜਨੀ ਤੋਂ ਸਾਹਮਣੇ ਪ੍ਰਕਰਮਾਂ ਦੇ ਵਿੱਚ ਉਹ ਦਗ ਸੜ ਰਿਹਾ ਸੀਗਾ, ਬੜੀ ਅੱਗ ਲੱਗੀ ਹੋਈ ਸੀ ਉਹਨੂੰ ਜੀ। ਤੇ ਗਾਂ ਪੌਣੇ ਸਨ ਇਸ਼ਨਾਨ ਕਰਨ ਵਾਲੇ ਬੀਬੀਆਂ ਦੇ, ਉੱਥੇ ਵੀ ਬਹੁਤ ਸਾਰੀਆਂ ਲੋਥਾਂ ਪਈਆਂ ਸੀ। ਸਾਨੂੰ ਕੋਈ 6:30 ਵਜੇ ਤੱਕ ਘੰਟਾ ਘਰ ਤੋਂ ਬਾਹਰ ਉੱਥੇ ਲੈ ਗਏ ਜਿੱਥੇ ਅਸੀਂ ਕੋਈ 50-60 ਬੰਦੇ ਸੀਗੇ। ਸਾਨੂੰ ਸਾਰਿਆਂ ਦੇ ਸਾਡੇ ਪੁੱਠੇ ਹੱਥ ਬੰਨ ਕੇ ਉੱਥੇ ਸਾਨੂੰ ਬਿਠਾ ਦਿੱਤਾ ਜੀ। ਉੱਥੇ ਸਾਡੇ ਵਿੱਚੋਂ ਕੁਝ ਬੰਦੇ ਵੇਖ ਕੇ ਜਿਹੜੇ ਨੌਜਵਾਨ ਸੀ ਉਹਨਾਂ ਨੂੰ ਉਹ ਉਠਾ ਕੇ ਲੈ ਗਏ। ਦੇਖਦੇ ਸਨ ਪਰ 3-4 ਬੰਦੇ ਵਾਪਸ ਨਹੀਂ ਆਏ ਜੀ। ਜਦੋਂ ਅਸੀਂ ਗਏ ਆ ਬਾਹਰ ਉੱਥੇ 3-4 ਵਾਡੀਆਂ ਪਈਆਂ ਸਨ, ਸਿੰਘ ਸ਼ਹੀਦ ਹੋਏ ਤੇ ਹੌਲੀ ਹੌਲੀ ਰਾਤ ਦੇ ਮੇਰਾ ਖਿਆਲ ਆ ਵੀ 15-16 ਉੱਥੇ ਵਾਡੀਆਂ ਹੋ ਗਈਆਂ ਜੀ। ਅਸੀਂ 12 ਵਜੇ ਤੱਕ ਉੱਥੇ ਬੈਠੇ ਰਹੇ। ਸਾਡੇ ਨਾਲ ਦਲੀਪ ਸਿੰਘ ਸੀਗਾ ਸਿੰਘ ਤੁਰਦਾ, ਉਹਨੂੰ ਸੁਭਾਅ ਵੀ ਸੀ ਥੋੜਾ ਜਿਹਾ ਬੋਲਣ ਦਾ
ਉਹਨੇ ਬੜਾ ਉੱਥੇ ਰੌਲਾ ਪਾਇਆ, ਅਸੀਂ ਮਰ ਗਏ, ਧਿਆਏ ਮਰ ਗਏ, ਸਾਨੂੰ ਉਸ ਤਰ੍ਹਾਂ ਹੀ ਮਾਰ ਦਿਓ, ਅਸੀਂ ਕੀ ਕਸੂਰ ਕੀਤਾ ਵਾ। ਤੇ ਉਹ ਕਰਦਿਆਂ ਕਰਾਉਂਦਿਆਂ ਇੱਕ ਸਹਿਜਧਾਰੀ ਸੀ, ਕੋਈ ਅਫਸਰ ਸੀਗਾ ਫੌਜੀ, ਉਹ ਆਇਆ, ਉਹਨੇ ਕਿਹਾ ਵੀ ਇਹਨਾਂ ਨੂੰ ਪਾਣੀ ਪਿਲਾਓ। ਉਹਦੇ ਕਹੇ ਤੋਂ ਸਾਨੂੰ ਥੋੜਾ ਥੋੜਾ ਸਾਰਿਆਂ ਨੂੰ ਪਾਣੀ ਪਿਲਾਇਆ। ਰਾਤ ਬੜੀ ਲੰਘੀ ਤੇ ਕੁਝ ਬੰਦੇ ਜਿਹੜੇ ਸੀਗੇ ਉੱਥੋਂ ਸਾਡੇ ਕੋਠੇ ਦੇ ਉੱਤੇ ਹੀ ਭਾਈ ਗੋਪਾਲ ਸਿੰਘ ਜੀ ਦਾ ਸਾਥੀ ਕਿ ਨਾ ਭਰਾ ਉਹਨਾਂ ਦਾ ਜੰਗੀਰ ਸਿੰਘ ਰਹਿੰਦਾ ਸੀਗਾ। ਉਹ ਆਰਮੀ ਦੇ ਬੰਦੇ ਉਹਨੂੰ ਧੂਈ ਘਰਵਾਲੀ ਨੂੰ ਲਈ ਆ ਰਹੇ ਸਨ। ਉਹ ਵਿਚਾਰੀ ਰੋਂਦੀ ਸੀ, ਕਹਿਣ ਲੱਗੀ ਮੇਰੇ ਪਤੀ ਨੂੰ ਇਹਨਾਂ ਨੇ ਉੱਥੋਂ ਬਾਹਰ ਕੱਢ ਕੇ ਮਾਰ ਦਿੱਤਾ। ਤੇ ਉਹ ਵਿਚਾਰੀ ਰੋਂਦੀ ਸੀ, ਕਰਲਾਂਦੀ ਲਈ, ਤੇ ਉਹਨੂੰ ਕਹਿੰਦੇ ਵੀ ਹਸਪਤਾਲ ਲੈ ਗਏ। ਮਗਰੋਂ ਪਤਾ ਲੱਗਿਆ ਉਹ ਵੀ ਵਿਚਾਰੀ ਚੜਾਈ ਕਰ ਗਈ। ਇਸ ਤਰ੍ਹਾਂ ਕੁਝ ਹੋਰ ਬੰਦਿਆਂ ਨੂੰ ਵੀ ਲਿਆ ਕੇ ਉਹਨਾਂ ਨੇ ਬਹੁਤ ਸਾਰੀ ਤਸ਼ੱਦਦ ਕੀਤਾ। ਅਸੀਂ 6 ਜੂਨ ਦੀ ਸਵੇਰ ਨੂੰ ਕੋਈ 8:45 ਵਜੇ ਤੱਕ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਦੋਂ ਘਮਸਾਨ ਦੀ ਲੜਾਈ ਹੋ ਰਹੀ ਸੀ, ਸਾਨੂੰ ਪ੍ਰਤੀਤ ਹੋ ਰਿਹਾ ਸੀ ਇਹ ਕੁਆਟਰ ਦੀ ਜੋ ਆਵਾਜ਼ ਆ ਰਹੀ ਸੀ ਵੀ ਹੁਣ ਅਕਾਲ ਤਖਤ ਦੇ ਉੱਤੇ ਕਬਜ਼ਾ ਆਰਮੀ ਨੇ ਕਰ ਲਿਆ। 8:30 ਵਜੇ ਬੜੀ ਘਮਸਾਨ ਦੀ ਆਵਾਜ਼ ਗੋਲੀਆਂ ਦੀ ਆਈ, ਗੋਲੀਆਂ ਦੀ ਆਈ, ਜਿਹਦੇ ਵਿੱਚ ਇਹ ਪਤਾ ਲੱਗਿਆ ਆਮਣ ਸਾਹਮਣੇ ਇਹ ਲੜਾਈ ਹੋਈ, ਜਿਹਦੇ ਵਿੱਚ ਮਗਰੋਂ ਇਸ ਗੱਲ ਦਾ ਲੱਗਾ ਪਤਾ ਵੀ ਉਤੋਂ ਸਿੰਘ ਬਾਬਾ ਜਰਨੈਲ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਉਹਨਾਂ ਦੇ ਜਿਹੜੇ ਸਾਥੀ ਸੀ ਉੱਥੇ ਸਾਹਮਣੇ ਜਿੱਥੇ 2 ਨਿਸ਼ਾਨ ਸਾਹਿਬ ਲੱਗੇ ਹੋਏ ਨੇ। 6 ਜੂਨ ਨੂੰ ਕੋਈ 8:45 ਵਜੇ ਤੱਕ ਇਹ ਗੱਲ ਜਿਹੜੀ ਹੈ ਇਹ ਘਟਨਾ ਘਟੀ। ਉਸ ਤੋਂ ਬਾਅਦ ਬਿਲਕੁਲ ਫਿਰ ਸਾਰੀਆਂ ਪ੍ਰਕਾਰਾਂ ਦੇ ਵਿੱਚ ਸ਼ਾਂਤੀ ਹੋ ਗਈ, ਕੋਈ ਗੋਲੀ ਨਹੀਂ ਚੱਲੀ ਤੇ ਸਾਨੂੰ ਇਹ ਪ੍ਰਤੀਤ ਹੋ ਗਿਆ ਵੀ ਹੁਣ ਆਰਮੀ ਨੇ ਸਾਰਾ ਜਿਹੜਾ ਕਬਜ਼ਾ ਕਰ ਲਿਆ। ਪਰ ਅਸੀਂ ਸਾਰੀ ਰਾਤ ਬੈਠੇ ਰਹੇ। ਸਵੇਰੇ 7 ਜੂਨ ਨੂੰ ਜਦੋਂ ਕੋਈ 9 ਵਜੇ ਉਦੋਂ ਬਹੁਤ ਸਾਰੀਆਂ ਬਾਹਰੋਂ ਗੱਡੀਆਂ ਆ ਰਹੀਆਂ ਸਨ। ਕੁਝ ਫੌਜੀ ਜਿਹੜੇ ਸੀ ਉਹ ਆਪਣੀ ਆਪਣੇ ਦੇ ਗੱਲਬਾਤ ਕਰ ਰਹੇ ਸਨ ਵਾਇਰਲੈਸ ਰਾਹੀਂ ਵੀ ਸਾਡਾ ਕਬਜ਼ਾ ਅਕਾਲ ਤਖਤ ਤੇ ਹੋ ਗਿਆ, ਪਿੰਡਾਂ ਵਾਲੇ ਨੂੰ ਅਸੀਂ ਮਾਰ ਦਿੱਤਾ ਹੈ। ਹੋਰ ਸਾਰੇ ਜਿਹੜੇ ਨੇ ਬੰਦੇ ਕਾਫੀ ਸਾਰੇ ਜਿਹੜੇ ਪਕੜ ਵੀ ਲਏ ਨੇ। ਤੇ ਇਹ ਗੱਲਾਂ ਉਹ ਆਰਮੀ ਵਾਲੇ ਕਰ ਰਹੇ ਸਨ। ਇੰਨੇ ਚਿਰ ਨੂੰ ਬਹੁਤ ਸਾਰੀਆਂ ਗੱਡੀਆਂ ਨਾਲ, ਗੱਡੀਆਂ ਦੇ ਉੱਤੇ ਸ਼ਾਸਤਰ ਵੀ ਰੱਖੇ ਹੋਏ ਸਨ, ਕੁਝ ਪੱਲੇ ਬਰਸ਼ੇ ਹੋਰ ਚੀਜ਼ਾਂ ਲਿਆ ਕੇ ਉਹ ਅੰਦਰ ਨੂੰ ਲਿਆ ਜਾ ਰਹੇ ਸਨ। ਇਹਦਾ ਭਾਵ ਸੀ ਵੀ ਉਹ ਲਿਜਾ ਕੇ ਉੱਥੇ ਕੋਈ ਉਹਨਾਂ ਨੇ ਚਿੱਤਰ ਲਏ ਵੀ ਇਹ ਸਾਡੇ ਨਾਲ ਲੜਨ ਲਈ ਇਹਨੇ ਹਥਿਆਰ ਇਕੱਠੇ ਕੀਤੇ ਸੀ, ਲੈ ਕੇ ਬਾਹਰੋਂ ਆਏ ਨੇ। ਅਸੀਂ ਉੱਥੇ ਬੈਠੇ ਰਹੇ। ਕੋਈ 11 ਵਜੇ ਦੀ ਗੱਲ ਹੈ ਸਵੇਰ ਦੀ। ਉਦੋਂ ਮੇਰੇ ਨਾਲ ਭਾਈ ਨਰਿੰਦਰ ਸਿੰਘ ਜੀ ਨੰਦਾ ਸਾਡੇ ਉੱਥੇ ਇਨਫੋਰਮੇਸ਼ਨ ਦੇ ਇੰਚਾਰਜ ਸਨ। ਇਹ ਵੀ ਉੱਥੇ ਉੱਪਰ ਹੀ ਰਹਿੰਦੇ ਸਨ। ਭਾਈ ਹਰਚਰਨ ਸਿੰਘ ਜੀ ਰਾਗੀ ਭਾਈ ਅਮਰੀਕ ਸਿੰਘ ਦਾ ਸਾਥੀ ਸੀਗਾ। ਇਹ ਮੇਰੇ ਨਾਲ ਹੀ ਆਏ ਬੈਠੇ ਸਨ। ਇਹਨਾਂ ਦੀਆਂ ਬਾਹਾਂ ਖੋਲ ਕੇ ਉਹ ਲੈ ਕੇ ਗਏ ਉਹਨਾਂ ਨੂੰ ਪਛਾਣਨ ਵਾਸਤੇ ਵੀ ਸੰਤਾਂ ਦੀ ਵਾਡੀ ਜਿਹੜੀ ਹੈ ਉਹਨਾਂ ਨੂੰ ਪਛਾਣਨ ਵਾਸਤੇ ਵੀ ਪਛਾਣੋ ਉਹ। ਇਹ ਆ ਕੇ ਇਹਨਾਂ ਨੇ, ਮੈਂ ਇਹਨਾਂ ਨੂੰ ਪੁੱਛਿਆ, ਇਹਨਾਂ ਨੇ ਮੈਨੂੰ ਇਸ਼ਾਰਾ ਕੀਤਾ ਵੀ ਫਿਰ ਦੱਸਾਂਗੇ, ਤੁਸੀਂ ਚੁੱਪ ਕਰੋ। ਇਹਨਾਂ ਨੇ ਜਾ ਕੇ ਮੈਨੂੰ ਦੱਸਿਆ ਵੀ ਸੰਤਾਂ ਦੀ ਵਾਡੀ ਸੀ। ਚਿਹਰਾ ਉਹਨਾਂ ਦਾ ਉੱਡਿਆ ਹੋਇਆ ਸੀਗਾ ਮੂਹਰਿਓਂ ਤੇ ਉੱਪਰ ਖੱਟਾ ਕੱਪੜਾ ਪਾਇਆ ਸੀਗਾ। ਪੈਰ ਉਹਨਾਂ ਦੇ ਅਕਾਲ ਤਖਤ ਵੱਲ ਹਰਿਮੰਦਰ ਸਾਹਿਬ ਵੱਲ ਨੂੰ ਸੀ। ਉੱਥੇ ਜੰਗਲੇ ਦੇ ਨਾਲ ਉਹਨਾਂ ਦੀ ਵਾਡੀ ਰੱਖੀ ਹੋਈ ਸੀ। ਸਾਨੂੰ ਉੱਥੋਂ ਫਿਰ ਦੁਪਹਿਰਿਓਂ 2 ਵਜੇ ਤੋਂ ਬਾਅਦ ਬਹੁਤ ਸਾਰੇ ਬੰਦੇ ਜਿੰਨੇ ਸੀਗੇ ਅਸੀਂ, ਇਹ 7 ਜੂਨ ਦੀ ਗੱਲ ਹੈ, ਜਿੰਨੇ ਬੰਦੇ ਸੀ ਸਾਰੇ ਇੱਥੇ ਸਾਨੂੰ ਗ੍ਰਿਫਤਾਰ ਕਰਕੇ ਇੱਕ ਵੱਡਾ ਸਕੂਲ ਬਣ ਰਿਹਾ ਸੀ ਉੱਥੇ ਲੈ ਗਏ। ਉਸ ਸਕੂਲ ਦੇ ਵਿੱਚ 7 ਜੂਨ ਨੂੰ ਜਦੋਂ ਅਸੀਂ ਇੱਥੋਂ ਜਾ ਰਹੇ ਸੀ ਤੇ ਉਹਨਾਂ ਗੱਡੀਆਂ ਦੇ ਵਿੱਚ ਇੱਕ ਬਾਬਾ ਸੀ ਸਰਦਾਰ ਸਿੰਘ। ਬਾਬਾ ਸ਼ਾਮ ਸਿੰਘ ਦੇ ਡੇਰੇ ਪ੍ਰੇਮੀ ਸੇਵਾ ਕਰਦਾ ਸੀ, ਬੜਾ ਹੀ ਪ੍ਰੇਮੀ ਸੀ। ਅੰਮ੍ਰਿਤ ਵੇਲੇ ਪ੍ਰਸ਼ਾਦ ਕਰਕੇ ਲਿਆਉਂਦਾ ਸੀ। ਦਰਬਾਰ ਸਾਹਿਬ ਰੋਜ਼ ਹਾਜ਼ਰੀ ਭਰਦਾ ਸੀ। ਇਹ ਬਜ਼ੁਰਗ ਸੀ, ਇਹ ਤੋਂ ਚੜਿਆ ਨਹੀਂ ਗਿਆ। ਇਹ ਉਹਨੂੰ ਮਾਰ ਕੇ ਜਿਹੜੇ ਸੀ ਸਾਡੇ ਆਰਮੀ ਵਾਲੇ, ਉਹਨਾਂ ਨੇ ਸ਼ਕੀਨਾ ਉਹਨੂੰ ਬਹੁਤ ਮਾਰਿਆ ਕੁੱਟਿਆ। ਉਹ ਸਾਡੇ ਵਿਚਾਰਾ ਨਾਲ ਹੀ ਬੈਠਾ ਤੇ ਜਾਂਦਾ ਹੀ ਉੱਥੇ ਵਿਚਾਰਾ ਪ੍ਰਾਣ ਤੇ ਆ ਗਿਆ, ਸ਼ਹੀਦ ਹੋ ਗਿਆ। ਇਸੇ ਤਰ੍ਹਾਂ ਹੀ ਇੱਕ ਨਾਲ ਹੋਰ ਸਿੰਘ ਸੀਗਾ ਸਾਡੇ, ਉਹ ਦੀਆਂ ਵਿਚਾਰੇ ਦੀਆਂ ਲੱਤਾਂ ਨਹੀਂ ਸੀ ਕੰਮ ਕਰਦੀਆਂ। ਉਹ ਚੜਿਆ ਵਿਚਾਰੇ ਨੂੰ ਵੀ ਚੜੋ, ਚੜ ਨਾ ਸਕਿਆ। ਉਹਨੂੰ ਵੀ ਉਹਨਾਂ ਨੇ ਇੰਨਾ ਮਾਰਿਆ ਉਹ ਵਿਚਾਰਾ ਸਾਡੇ ਜਾਂਦਿਆਂ ਨਾਲ ਹੀ ਸਾਡੇ ਵਿਚਾਰਾ ਰਾਹ ਦੇ ਵਿੱਚ ਹੀ ਤੇ
ਉਹ ਵਿਚਾਰਾ ਸ਼ਹੀਦ ਹੋ ਗਿਆ ਜੀ। ਅਸੀਂ ਇਸ ਤਰ੍ਹਾਂ ਫਿਰ ਉੱਥੇ ਜਦੋਂ ਗਏ, ਅਸੀਂ ਉੱਥੇ 7 ਤੋਂ ਲੈ ਕੇ ਅਸੀਂ 17 ਜੂਨ ਤੱਕ ਅਸੀਂ ਉੱਥੇ ਰਹੇ। ਹਾਂਜੀ। ਸ੍ਰੀ ਹਰਿਮੰਦਰ ਸਾਹਿਬ ਦੀ ਜਿਹੜਾ ਅੰਦਰਲਾ ਪ੍ਰਬੰਧ ਸੀ ਉਹ ਸੰਭਾਲਣ ਲਈ ਕੁਝ ਸੇਵਾਦਾਰਾਂ ਦੀ ਵੀ ਲੋੜ ਸੀਗੀ ਜੀ। ਸਾਡੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਕਰਮਚਾਰੀ ਸਨ, ਇਹਨਾਂ ਨੇ ਯਤਨ ਕੀਤਾ ਵੀ ਜਿਹੜੇ ਬੰਦੇ ਆ ਉਹਨਾਂ ਨੂੰ ਉੱਥੋਂ ਲਿਆਂਦਾ ਜਾਵੇ ਜੀ। ਪਰ ਉੱਥੇ ਬੜੀ ਨਿਗਰਾਨੀ ਕਰ ਰਹੇ ਸਨ, ਇੱਕ ਇੱਕ ਫੋਟੋ ਸਾਡਾ ਵੇਖ ਕੇ ਸਾਰਿਆਂ ਦੇ ਪਿੱਛੇ ਕੋਈ ਦੇਖ ਰਹੇ ਸਨ ਸਾਨੂੰ ਲਿਜਾ ਕੇ ਬੰਦਿਆਂ ਨੂੰ। ਤੇ ਇੱਥੋਂ ਤੱਕ ਕਿ ਹਰ ਬੰਦੇ ਦੇ ਵੱਖ-ਵੱਖ ਪੁੱਛ ਦੱਸ ਕੀਤੀ ਗਈ ਕਿ 2-2 ਵਾਰ ਸਾਡੇ ਫੋਟੋ ਵੀ ਉਹ ਲਈ ਜਾਂਦੇ ਸਨ। ਪੁੱਛ ਪੜਤਾਲ ਸਮੇਂ ਸਾਡੇ ਪਾਸੋਂ ਇਸ ਤਰ੍ਹਾਂ ਦੇ ਸਵਾਲਾਂ ਦੇ ਉੱਤਰ ਵੀ ਮੰਗਿਆ ਜਾਂਦਾ ਸੀ ਵੀ ਅੱਤਵਾਦੀ ਕਦੋਂ ਤੋਂ ਹਥਿਆਰ ਜਮ੍ਹਾਂ ਕਰਵਾ ਆਏ ਹਨ, ਕੀ ਅਕਾਲ ਤਖ਼ਤ ਸਾਹਿਬ ਦੇ ਭੋਰੇ ਅੰਦਰ ਕੋਈ ਸੁਰੰਗ ਵੀ ਹੈ। ਪਰ ਮੈਨੂੰ ਹੈਰਾਨਗੀ ਇਸ ਗੱਲ ਦੀ ਵੀ ਜਿਹੜੀਆਂ ਸਰਕਾਰਾਂ ਨੇ ਉਹ ਚੱਲਦੀਆਂ ਨੇ, ਉਹਨਾਂ ਦੀ ਜਿਹੜੀਆਂ ਗੁਪਤ ਏਜੰਸੀਆਂ ਹੁੰਦੀਆਂ ਨੇ ਜਾਂ CID ਹੁੰਦੀਆਂ ਉਹ ਪੂਰਾ ਕੰਮ ਕਰਦੀਆਂ ਨੇ। ਕੀ ਇਹਨਾਂ ਲੋਕਾਂ ਨੂੰ ਪਤਾ ਨਹੀਂ ਲੱਗਿਆ ਵੀ ਇਹ ਹਥਿਆਰ ਆਏ ਨੇ ਕਿ ਆਪ ਹੀ ਲੈ ਕੇ ਆਏ ਨੇ ਬਦਨਾਮ ਕਰਨ ਵਾਸਤੇ ਸਿੱਖ ਕੌਮ ਨੂੰ। ਇਹ ਬਹੁਤ ਵੱਡਾ ਦੁੱਖ ਇਸ ਗੱਲ ਦਾ ਹੋਇਆ ਵੀ ਸਾਡੀ ਕੌਮ ਦਾ 2 ਵਾਰੀ ਵੱਡਾ ਨੁਕਸਾਨ ਹੋਇਆ। ਇੱਕ ਤਾਂ ਜਦੋਂ ਪਾਕਿਸਤਾਨ ਬਣਿਆ ਪਹਿਲਾਂ ਨਾ ਘੱਲੂਘਾਰਾ ਜਿਹੜਾ ਸੀ ਛੋਟਾ, ਜਿਹਨੂੰ ਕਹਿੰਦੇ ਨੇ ਇਤਿਹਾਸ ਦੇ ਵਿੱਚ 1803 ਵਿੱਚ ਦੀਵਾਨ ਲਖਪਤ ਰਾਏ ਨਾਲ ਖਾਲਸੇ ਦੀ ਲੜਾਈ ਕਾਹਨੂਵਾਲ ਦੇ ਸ਼ੰਭ ਵਿੱਚ ਹੋਈ। ਉਹ ਜਹੀਆ ਖਾਨ ਸੀ ਲਾਹੌਰ ਦਾ ਸੂਬਾ, ਉਹਦਾ ਇਹ ਦੀਵਾਨ ਸੀਗਾ, ਉਦੋਂ ਵੀ ਬੜਾ ਨੁਕਸਾਨ ਹੋਇਆ। ਫਿਰ ਵੱਡਾ ਘੱਲੂਘਾਰਾ ਕੋਪਰ ਹੀੜੇ ਦੇ ਮੈਦਾਨ ਵਿੱਚ ਹੋਇਆ, ਉਹਦੇ ਵਿੱਚ ਜਿਹੜਾ ਸੀਗਾ ਉਹ ਅਹਿਮਦ ਸ਼ਾਹ ਦੁਰਾਨੀ ਦੇ ਨਾਲ ਹੋਇਆ। ਉਹਦੇ ਵਿੱਚ 25,000 ਤੋਂ 35,000 ਤੱਕ ਬੱਚੇ ਬੱਚੀਆਂ ਸਿੰਘ ਬਜ਼ੁਰਗ ਸ਼ਹੀਦ ਹੋਏ ਅਤੇ ਇੰਨਾ ਹੀ ਨੁਕਸਾਨ ਅਹਿਮਦ ਸ਼ਾਹ ਦੁਰਾਨੀ ਦਾ ਵੀ ਹੋਇਆ। ਪਰ ਇਹ ਤਾਂ ਸੀ ਨਾ ਉਹਨਾਂ ਧਰਮ ਦੋਖੀਆਂ ਦੇ ਨਾਲ। ਪਰ ਇਹ ਸਾਡੀ ਸਰਕਾਰ ਨੇ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਸੈਕੂਲਰ ਸਰਕਾਰ ਹੈ, ਇਹਨਾਂ ਨੇ ਪਹਿਲਾਂ ਤਾਂ 1947 ਦੇ ਵਿੱਚ ਬੜਾ ਸੰਤਾਪ ਭੋਗਿਆ ਸਿੱਖਾਂ ਨੇ ਕਿ ਇਹ ਤਾਂ ਸੁਣਿਆ ਵੀ ਦੇਸ਼ ਪਲਟੇ ਆਉਂਦੇ ਨੇ, ਰਾਜ ਪਲਟੇ ਆਉਂਦੇ ਨੇ, ਹਕੂਮਤਾਂ ਬਦਲਦੀਆਂ ਰਹਿੰਦੀਆਂ ਨੇ, ਪਰ ਜਿਹੜੀ ਪਬਲਿਕ ਨਹੀਂ ਕਦੇ ਬਦਲੀ। ਇਹ 1947 ਦੇ ਵਿੱਚ ਜਿੰਨਾ ਰਾਜਪੁਰੇ ਤੋਂ ਲੈ ਕੇ ਜੰਮੂ ਤੱਕ ਜਿੰਨੀ ਇੱਥੇ ਮੁਸਲਮਾਨਾਂ ਦੀ ਆਬਾਦੀ ਸੀ ਉਹ ਸਾਰੇ ਪਾਕਿਸਤਾਨ ਵੱਲ, ਤੇ ਪਾਕਿਸਤਾਨੋਂ ਵਿੱਚੋਂ ਜਿਹੜੇ ਸਿੱਖ ਬੜੀਆਂ ਘਾਲ ਕੇ ਉਹਨਾਂ ਨੇ ਆਪਣੀਆਂ ਮਿਹਨਤਾਂ ਕਰਕੇ ਬੜੇ ਬੜੇ ਫਾਰਮ ਔਰ ਖੁਸ਼ਹਾਲ ਹੋਏ ਸੀ ਸਿੱਖ, ਉਹ ਸਾਰੇ ਉਧਰੋਂ ਉੱਜੜ ਕੇ ਆਏ ਜਿਹੜੇ ਹੁਣ ਤੱਕ ਸੰਤਾਪ ਭੋਗ ਰਹੇ ਨੇ। ਔਰ ਫਿਰ ਆ ਜਿਹੜਾ ਘੱਲੂਘਾਰਾ ਹੋਇਆ, ਇਹ ਤਾਂ ਕਹਿੰਦੇ ਜੀ ਇਹ ਦੰਗੇ ਹੈ, ਇਹ ਦੰਗੇ ਨਹੀਂ ਸੀ, ਇਹ ਤਾਂ ਸੀ ਅਸਲ 'ਚ ਨਸ਼ਲ ਕੁਸ਼ਾ ਸੀਗੀ। ਦਿੱਲੀ ਆਈ ਜਿਹੜੀ ਹੋਈ ਸਿੱਖ ਨਸ਼ਲ ਕੁਸ਼ੀ ਸੀ। ਅੱਜ ਸਿੱਖ ਕੌਮ ਇਨਸਾਫ ਲੈਣ ਲਈ ਯਤਨਸ਼ੀਲ ਹੈ ਪਰ ਸੰਤਾਪ ਭੋਗ ਰਹੀ ਹੈ, ਕੋਈ ਨਾ ਸਾਨੂੰ ਇਨਸਾਫ ਨਹੀਂ ਮਿਲ ਰਿਹਾ। ਪਰ ਜੋ ਮੈਂ ਕੁਝ ਅੱਖੀਂ ਵੇਖਿਆ, ਉਸ ਵੇਲੇ ਆਰਮੀ ਨੇ ਕੋਈ ਛੋਟੇ ਬੱਚੇ ਤੋਂ ਲੈ ਕੇ ਬਿਰਧ ਮਾਤਾਵਾਂ ਨੂੰ, ਬਿਰਧ ਬਜ਼ੁਰਗਾਂ ਨੂੰ, ਕਿਸੇ ਨੂੰ ਵੀ ਉਹਨਾਂ ਨੇ ਉਸ ਵੇਲੇ ਮੈਂ ਇੰਨਾ ਤਸ਼ੱਦਦ ਨਹੀਂ ਵੇਖਿਆ ਵੀ ਚਲੋ ਆਰਮੀ ਦੇ ਬੜੇ ਅਸੂਲ ਹੁੰਦੇ ਨੇ, ਉਹ ਉਸ ਨਿਯਮ ਵਿੱਚ ਰਹਿ ਕੇ ਕੋਈ ਵਰਤੋਂ ਕਰਦੇ ਨੇ ਉਹਨਾਂ ਅਸੂਲਾਂ ਦੀ। ਪਰ ਇੱਥੇ ਮੈਂ ਸਮਝਦਾ ਵੀ ਸਾਰੇ ਸਿੱਕੇ ਤੇ ਟੰਗੇ ਗਏ, ਕੋਈ ਕਿਸੇ ਨੂੰ ਨਹੀਂ ਬਖਸ਼ਿਆ ਗਿਆ, ਛੋਟੇ ਬੱਚੇ ਤੋਂ ਲੈ ਕੇ ਛੋਟੇ ਛੋਟੇ ਬੱਚੇ। ਜਦੋਂ ਅਸੀਂ ਹੋਏ ਇੱਥੇ ਮੇਰੇ ਨਾਲ ਹੀ ਭਾਈ ਰਿਸ਼ਪਾਲ ਸਿੰਘ ਜੀ ਜਿਹੜੇ ਸੰਤਾਂ ਦੇ PA ਸਨ, ਉਹਨਾਂ ਦਾ ਬੱਚਾ 17 ਕੁ ਦਿਨਾਂ ਦਾ ਸੀਗਾ। ਉਸ ਬੱਚੇ ਨੂੰ ਵੀ ਉਹਨਾਂ ਨੇ ਗੋਲੀ ਮਾਰ ਕੇ ਕਿਸੇ ਨੂੰ ਬਖਸ਼ਿਆ ਨਹੀਂ, ਉਹ ਬੀਬੀ ਦੇ ਵੀ ਗੋਲੀਆਂ ਲੱਗੀਆਂ ਤੇ ਉਹ ਬੱਚੇ ਨੂੰ ਵੀ ਸ਼ਹੀਦ ਕੀਤਾ। ਤੇ ਹੋਰ ਜਿਹੜੇ ਨੁਕਸਾਨ ਹੋਏ ਨੇ ਉਹ ਤਾਂ ਅਸੀਂ ਵਰਣਨ ਨਹੀਂ ਕੀਤੇ ਜਾ ਸਕਦੇ। ਪਰ ਮੈਂ ਦੇਖਦਾ ਵੀ ਜਿਸ ਧਰਤੀ ਨੂੰ ਦੀ ਪਾਵਨ ਧੂੜ ਨੂੰ ਲੋਕ ਤਰਸਦੇ ਨੇ, ਉਸ ਸਥਾਨ ਤੇ ਆ ਕੇ ਇਹਨਾਂ ਲੋਕਾਂ ਨੇ ਜੋ ਤਸ਼ੱਦਦ ਕੀਤਾ, ਮਨ ਕੰਬ ਗਿਆ ਵੀ ਕੋਈ ਵੀ ਪ੍ਰਕਰਮਾਂ ਦੀ ਜਗ੍ਹਾ ਖਾਲੀ ਨਹੀਂ ਸੀ ਜਿੱਥੇ ਕੋਈ ਖੋਲ ਨਹੀਂ ਸੀ ਖਾਲੀ ਪਏ, ਇੰਨੇ ਮੈਂ ਦੇਖੇ। ਔਰ ਅਸਲੀਅਤ ਜਿਹੜੀ ਹੈ ਉਹ ਮੈਂ ਦੱਸ ਰਿਹਾ ਵਾਂ ਤੇ ਮਨ ਭਰ ਗਿਆ ਵੇਖ ਕੇ ਵੀ ਜਿਸ ਧੂੜ ਨੂੰ ਲੋਕ ਪਰਸਦੇ ਆ, ਅਸੀਂ ਤਰਸਦੇ ਆ, ਉੱਥੇ ਇਹਨਾਂ ਲੋਕਾਂ ਨੇ ਆ ਕੇ ਇਹ ਸਰ ਸਕਦਾ ਸੀ ਇਸ ਕੰਮ ਤੋਂ ਬਗੈਰ ਵੀ ਬਹੁਤ ਕੁਝ। ਪਰ ਜਿਹੜੇ ਸਾਡੇ ਥੋੜੀ ਗਿਣਤੀ ਵਿੱਚ ਭਾਵੇਂ ਸਿੰਘ ਸਨ, ਇਹਨਾਂ ਨੇ ਸਮਝਿਆ ਵੀ ਥੋੜੇ ਹੀ ਹਨ, ਪਰ ਜਿਸ ਬਹਾਦਰੀ ਦੇ ਨਾਲ, ਦ੍ਰਿੜ ਇਰਾਦੇ ਨਾਲ
ਸਿੰਘਾਂ ਨੇ ਟੈਂਕਾਂ ਤੋਪਾਂ ਦਾ ਮੂੰਹ ਤੋੜਾਂ ਜਵਾਬ ਦਿੱਤਾ। ਉਹਨਾਂ ਸ਼ਬਦਾਂ ਰਾਹੀਂ, ਉਸ ਨੂੰ ਸ਼ਬਦਾਂ ਰਾਹੀਂ ਨਹੀਂ ਬਿਆਨਿਆ ਜਾ ਸਕਦਾ। ਮੈਂ ਦੇਖਦਾ ਬੜੀ ਬਹਾਦਰੀ ਦੇ ਨਾਲ ਉਹ ਸਿੰਘ ਲੜੇ। ਉਹਨਾਂ ਨੇ ਜਾਨਾਂ ਦੀ ਪਰਵਾਹ ਨਹੀਂ ਕੀਤੀ, ਆਪਣੇ ਗੁਰੂ ਧਾਮਾਂ ਦੀ। ਔਰ ਇਹਦੇ ਵਿੱਚ ਬੱਬਰ ਖਾਲਸਾ ਜੀ, ਅਖੰਡ ਕੀਰਤਨੀ ਦੇ ਸਿੰਘ, ਹਾਂਜੀ, ਔਰ ਸੰਤ ਜਰਨੈਲ ਸਿੰਘ ਜੀ ਪਿੰਡਾਂ ਵਾਲਿਆਂ ਦੇ ਸਿੰਘ, ਇਹਨਾਂ ਨੇ ਇਕੱਠੇ ਹੋ ਕੇ ਜੋ ਆਪਣੀ ਬਹਾਦਰੀ ਦੇ ਜੋਰ ਦਿਖਾਏ ਨੇ ਉਹ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਅੰਕਿਤ ਹੋਣਗੇ। ਔਰ ਅਸੀਂ ਇਸ ਗੱਲੋਂ ਵੀ ਵਿਸਲੇ ਹਾਂ ਕਿ ਜਿਹੜੇ ਸਿੰਘ ਉਸ ਵੇਲੇ ਸ਼ਹੀਦ ਹੋਏ ਨੇ ਉਹਨਾਂ ਦਾ ਪੂਰਾ ਵਰਣਨ ਨਹੀਂ ਕੀਤਾ ਗਿਆ ਸਾਤੋਂ। ਉਹਨਾਂ ਦੇ ਥਾਂ ਨਾ, ਜਿਵੇਂ ਸਾਡੇ ਸਿੰਘ ਜਿਹੜੇ ਸਨ ਇਹ ਸੇਵਾ ਕਰਨ ਵਾਸਤੇ ਹਜ਼ੂਰ ਸਾਹਿਬ ਗਏ ਸਨ, ਉੱਥੋਂ ਇਹ 12-13 ਸਿੰਘ ਆਏ ਜਿਸ ਬਹਾਦਰੀ ਦੇ ਨਾਲ ਇਹਨਾਂ ਸਿੰਘਾਂ ਨੇ ਆਪਣੀਆਂ ਜਾਨਾਂ ਨੂੰ ਕੁਰਬਾਨ ਕੀਤਾ ਔਰ ਟੈਂਕਾਂ ਨੂੰ ਰੋਕਿਆ, ਤਬਾਹ ਕੀਤੇ ਇਹਨਾਂ ਨੇ, ਉਹ ਵਰਣ ਨਹੀਂ ਕੀਤੇ ਜਾ ਸਕਦੇ। ਇੱਕ ਹੋਰ ਗੱਲ ਜਿਹੜੀ ਮੈਂ ਤੁਹਾਨੂੰ ਦੱਸਣੀ ਚਾਹਾਂਗਾ ਕਿ ਮੈਂ 17 ਤਰੀਕ ਨੂੰ ਜਦੋਂ ਅਸੀਂ ਰਿਹਾ ਹੋ ਕੇ ਆਏ, ਸਭ ਤੋਂ ਪਹਿਲਾਂ ਮੈਂ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਗਿਆ, ਦੇਖਿਆ ਮੇਰਾ ਉਹਦੇ ਨਾਲ ਬੜਾ ਮੋਹ ਸੀ। ਉਸ ਸਥਾਨ ਦੇ ਨਾਲ ਮੈਂ ਲਗਾਤਾਰ 20 ਸਾਲ ਹੱਥ ਲਿਖਤ ਸਰੂਪ ਜਿਹੜੇ ਉਹਨਾਂ ਦੀ ਖੋਜ ਵੀ ਕੀਤੀ, ਅਸੀਂ ਲਿਆ ਕੇ ਉੱਤੇ ਸਥਾਪਨ ਵੀ ਕੀਤੇ। ਪਰ ਜਦੋਂ ਮੈਂ ਵੇਖਿਆ ਉੱਥੇ ਇੱਕ ਵੀ ਕੋਈ ਚੀਜ਼ ਨਜ਼ਰ ਨਹੀਂ ਸੀ ਆਈ। ਔਰ ਜਿਹੜੀ ਇਹ ਲੋਕ ਕਹਿੰਦੇ ਨੇ ਉਹਨੂੰ ਸਾੜਿਆ ਗਿਆ, ਸਾੜੀਆਂ ਚੀਜ਼ਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ, ਉਹ ਭਾਵੇਂ ਕਿੰਨਾ ਵੀ ਸਾਫ਼ ਕੀਤਾ ਜਾਵੇ ਫੇਰ ਵੀ ਉੱਥੇ ਕੋਈ ਨਾ ਕੋਈ ਰਹਿ ਜਾਂਦੀ ਹੈ ਗੱਲ। ਪਰ ਉੱਥੇ ਕੋਈ ਵੀ ਐਸੀ ਨਿਸ਼ਾਨੀ ਨਹੀਂ ਸੀ ਦਿਸਦੀ ਵੀ ਉਹਨੂੰ ਸਾੜਿਆ ਗਿਆ। ਔਰ ਪੂਰਨ ਭਰੋਸੇ ਤੋਂ ਕੁਝ ਬੰਦਿਆਂ ਨੇ ਮੈਨੂੰ ਇਹ ਗੱਲ ਦੱਸੀ ਕਿ ਟਰੰਕ ਲਿਆ ਕੇ ਇੱਥੇ ਉਹ ਸਾਰਾ ਸਾਹਿਤ ਸਰੂਪ ਉਹਨਾਂ ਟਰੰਕਾਂ ਵਿੱਚ ਬੰਦ ਕਰਕੇ ਇੱਥੇ ਗੱਡੀਆਂ ਦੇ ਉੱਤੇ ਉਹ ਲੈ ਕੇ ਗਏ ਨੇ, ਕੋਈ ਸਾੜਿਆ ਨਹੀਂ। ਔਰ ਹੁਣ ਤੱਕ ਅਸੀਂ ਮੰਗ ਕਰਦੇ ਰਹੇ ਹਾਂ ਔਰ ਕਈ ਸਾਡੇ ਜਿਹੜੇ ਨੇ ਸ਼੍ਰੋਮਣੀ ਕਮੇਟੀ ਦੇ ਵੱਡੇ ਵੱਡੇ ਅਹੁਦਿਆਂ ਤੇ ਬੰਦੇ ਵੀ ਰਹੇ, ਉਹ ਵੀ ਕਹਿ ਲਿਆ ਵੀ ਅਸੀਂ ਲੈ ਲਿਆ ਜੀ, ਸਰੂਪ ਸਾਨੂੰ ਦੇਤੇ ਆ ਜੀ, ਅਸੀਂ ਸਿੱਖ ਸਾਹਿਬ ਜਿਹੜਾ ਸਾਨੂੰ ਲੈ ਲਿਆ, ਦਸਤਖਤ ਵੀ ਕਰ ਦਿੱਤੇ। ਅਸੀਂ ਉਹਨਾਂ ਨੂੰ ਪੁੱਛਾਂਗੇ ਵੀ ਕਿੱਥੇ ਨੇ ਉਹ ਜਿਹੜਾ ਉਹਨਾਂ ਨੇ ਵਾਪਸ ਕੀਤਾ, ਦੱਸੋ ਸਾਨੂੰ। ਤੁਸੀਂ ਇਮਾਨਦਾਰੀ ਨਾਲ ਗੱਲ ਕਰੋ। ਉਹ ਜਿਹੜੇ ਸਰੂਪ ਸੀ, ਮੈਨੂੰ ਇੱਕ ਇੱਕ ਸਰੂਪ ਬਾਰੇ ਮੈਨੂੰ ਗਿਆਨ ਸੀ, ਮੈਂ ਵੇਖ ਕੇ ਦਰਸ਼ਨ ਕਰ ਸਕਦਾ ਵਾਂ, ਦੇਖ ਕੇ ਦੱਸ ਸਕਦਾ ਵਾਂ। ਇੱਕ 8 ਕੋਨਿਆਂ ਦਾ ਲਾਹੌਰ ਤੋਂ ਸਰੂਪ ਆਇਆ ਸੀ ਔਰ ਬੜਾ ਸੁੰਦਰ ਸਰੂਪ ਸੀ ਔਰ ਉਹਦੇ ਰੱਖਣ ਲਈ ਬਹੁਤ ਹੀ, ਔਰ 8 ਕੋਨਿਆਂ ਦੀ ਇੱਕ ਲੱਕੜ ਦੀ ਬਹੁਤ ਹੀ ਸੁੰਦਰ ਬਣਾਈ ਗਈ ਸੀਗੀ ਰੱਖਿਆ ਕਰਨ ਵਾਸਤੇ ਉਹਨਾਂ ਦੇ, ਉਹਨੂੰ ਸੰਭਾਲਣ ਲਈ। ਔਰ ਹੋਰ ਜਿਹੜੇ ਗੁਰੂ ਕਾਲ ਦੇ ਸਰੂਪ ਸਨ, ਜਿਹੜਾ ਸਾਡਾ ਹੋਰ ਸਭ ਕੁਝ ਸਾਨੂੰ ਮਿਲ ਸਕਦਾ ਵਾ, ਕੌਮ ਹੀਰੇ ਮੋਤੀ ਜਵਾਹਰ ਇਕੱਠੇ ਕਰ ਸਕਦੀ ਆ, ਪਰ ਉਹ ਜਿਹੜਾ ਸਾਡਾ ਗੁਰਮਤਿ ਸਾਹਿਤ ਅਤੇ ਸਾਡੀਆਂ ਹੱਥ ਲਿਖਤ ਬੀੜਾਂ ਸਰੂਪ ਸਾਡੇ ਚਲੇ ਗਏ, ਉਹ ਘਾਟਾ ਕਦੇ ਵੀ ਨਹੀਂ ਪੂਰਾ ਹੋ ਸਕਦਾ। ਪਰ ਇਹ ਤਾਂ ਸਾਨੂੰ ਵਿਦੇਸ਼ੀ ਕਦੇ ਦਰਿੰਦਿਆਂ ਨੇ ਵੀ ਇਹ ਕੰਮ ਕੀਤਾ ਜਿਹੜਾ ਸਾਡੀ ਸਰਕਾਰ ਨੇ ਇਹ ਕੰਮ ਕੀਤਾ, ਪਰ ਲੋਕ ਝੂਠ ਬੋਲੀ ਜਾ ਰਹੇ ਨੇ ਹੁਣ ਤੱਕ। ਉਹ ਸਾਨੂੰ ਕਈ ਕਹਿੰਦੇ ਮਿਲ ਗਏ ਜੀ, ਕਿੱਥੇ ਨੇ ਮਿਲ ਗਏ ਸਾਨੂੰ ਦੱਸਣ। ਉਹ ਆ ਦੁਆਰਾ ਹੁਣ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ 1984 ਤੋਂ ਬਾਅਦ ਮੈਂ ਬੜੇ ਯਤਨ ਦੇ ਨਾਲ ਹੋਰ ਵੀ ਕੁਝ ਸੱਜਣਾ ਨੇ ਗੋਇੰਦਵਾਲ ਸਾਹਿਬ ਜੀ ਤੋਂ ਔਰ ਹੋਰ ਪ੍ਰੇਮੀਆਂ ਤੋਂ ਲਿਆ ਕੇ ਸਰੂਪ ਇੱਥੇ ਅਸੀਂ 200-300 ਤੋਂ ਵੱਧ ਸਰੂਪ ਫਿਰ ਅਸੀਂ ਇੱਥੇ ਇਕੱਠਾ ਕੀਤਾ ਵਾ। ਔਰ ਉਹ ਸਰੂਪ ਜਿਹੜੇ ਸਾਨੂੰ ਨਹੀਂ ਦਰਸ਼ਨ ਕਰਨ ਲਈ ਮਿਲੇ, ਇਹ ਸਾਨੂੰ ਬੜਾ ਅਫਸੋਸ ਹੈ ਇਸ ਗੱਲ ਦਾ। ਔਰ ਹੋਰ ਚੀਜ਼ਾਂ ਜਿਹੜੀਆਂ ਨੇ ਉਹਨਾਂ ਦਾ ਇੰਨਾ ਨਹੀਂ ਹੈ। ਚਲੋ ਸਿੰਘਾਂ ਨੇ ਵੀ ਸ਼ਹੀਦੀਆਂ ਪਾਈਆਂ ਨੇ, ਉਹਨਾਂ ਨੇ ਆਪਣਾ ਪਵਿੱਤਰ ਖੂਨ ਡੋਲਿਆ ਵਾ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਵੀ ਉਹਨਾਂ ਨੇ ਜਿਹੜੀ ਬੇਅਦਬੀ ਕੀਤੀ ਔਰ ਅਸੀਂ ਉਹਨਾਂ ਨੂੰ ਦੁਆਰਾ ਬਣਾ ਲਿਆ। ਅਸੀਂ ਹੀਰਿਆਂ ਮੋਤੀਆਂ ਨਾਲ ਵੀ ਬਣਾ ਲਾਂਗੇ ਅਕਾਲ ਤਖ਼ਤ ਸਾਹਿਬ, ਪਰ ਸਿਧਾਂਤ ਜਿਹੜੇ ਨੇ ਉਹਨਾਂ ਨੂੰ ਨਹੀਂ ਉਸਾਰਿਆ ਜਾ ਸਕਦਾ। ਸ਼ਹੀਦਾਂ ਨੇ ਜਿਹੜੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਵੀ ਅਸੀਂ ਅੱਖੋਂ ਨਹੀਂ ਕੀਤਾ ਜਾ ਸਕਦਾ ਔਰ ਉਹਨਾਂ ਨੂੰ ਹਮੇਸ਼ਾ ਯਾਦ ਰੱਖਾਂਗੇ। ਜੀ ਬਿਲਕੁਲ। ਤੇ ਸਿੰਘ ਸਾਹਿਬ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਟੀਵੀ ਹੈਲੋ ਸਿੰਘ ਸਾਹਿਬ ਜੀ, ਤੁਹਾਨੂੰ ਅਸੀਂ ਦੱਸਣਾ ਚਾਹਾਂਗੇ ਕਿ ਟੀਵੀ 84 ਚੈਨਲ। ਹਾਂਜੀ ਸਿੰਘ ਸਾਹਿਬ ਜੀ, ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਜੀ? ਆਵਾਜ਼ ਨਹੀਂ ਆ ਰਹੀ। ਹੈਲੋ ਹਾਂਜੀ ਸਿੰਘ ਸਾਹਿਬ ਜੀ। ਹਾਂਜੀ ਥੋੜਾ ਉੱਚੀ ਬੋਲੋ ਮੈਮ, ਸਿੰਘ ਸਾਹਿਬ ਕਹਿੰਦੇ ਨੇ। ਹਾਂਜੀ ਸਿੰਘ ਸਾਹਿਬ ਜੀ, ਤੁਹਾਨੂੰ ਅਸੀਂ ਦੱਸਣਾ ਚਾਹਾਂਗੇ ਕਿ ਟੀਵੀ 84 ਚੈਨਲ ਸਿੱਖ ਪੰਥ ਨੂੰ ਪਿਆਰ ਕਰਨ ਵਾਲੇ ਗੁਰਸਿੱਖ ਵੀਰਾਂ ਭੈਣਾਂ ਨੇ ਸ਼ੁਰੂ ਕੀਤਾ ਹੈ। ਇਸ ਦਾ ਨਿਸ਼ਾਨਾ ਪੰਥਕ ਮਸਲਿਆਂ ਨੂੰ ਉਭਾਰਨਾ ਹੈ। ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਤੁਸੀਂ ਸਾਡੇ ਪ੍ਰੋਗਰਾਮ ਵਿੱਚ ਆਏ ਹੋ। ਅਸੀਂ ਅੱਜ ਚਾਹਾਂਗੇ ਕਿ ਤੁਸੀਂ ਟੀਵੀ 84 ਦੇ ਦਰਸ਼ਕਾਂ ਨੂੰ ਸੁਨੇਹਾ ਜ਼ਰੂਰ ਦਿਓ।
ਸਿੱਖ ਸੰਗਤਾਂ ਜਿਹੜੀਆਂ ਨੇ ਸਭ ਤੋਂ ਆਪ ਜਾਗਤ ਜੋਤ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸਿਧਾਂਤਾਂ ਨੂੰ ਆਪਣੇ ਹਿਰਦੇ ਵਿੱਚ ਪਰਪੱਕ ਕਰਨ, ਜੀ ਆਪ ਧਰਮੀ ਬਣਨ, ਬੱਚੇ ਬੱਚਿਆਂ ਨੂੰ ਧਰਮੀ ਬਣਾਉਣ ਜੀ ਔਰ ਖੰਡੇ ਬਾਟੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਔਰ ਖਾਲਸਾ ਸਜਣ। ਇਹੀ ਸਾਡੀਆਂ ਵੱਡੀਆਂ ਪ੍ਰਾਪਤੀਆਂ ਹੋਣਗੀਆਂ ਜੇ ਅਸੀਂ ਗੁਰਮਤਿ ਦੇ ਸਿਧਾਂਤਾਂ ਨੂੰ ਆਪਣੇ ਹਿਰਦੇ ਵਿੱਚ ਥਾਂ ਨਾ ਦਿੱਤੀ। ਫਿਰ ਭਾਵੇਂ ਅਸੀਂ ਜਿੰਨਾ ਮਰਜ਼ੀ ਆਰਥਿਕ ਤੌਰ ਤੇ ਭਾਵੇਂ ਕਿਤਨੇ ਵੀ ਅਸੀਂ ਖੁਸ਼ਹਾਲ ਹੋ ਜਾਈਏ, ਹਾਂਜੀ ਜਿੰਨਾ ਚਿਰ ਧਾਰਮਿਕ ਤੌਰ ਤੇ ਖੁਸ਼ਹਾਲ ਨਹੀਂ ਹੁੰਦੇ ਉਹਨਾਂ ਜੀ। ਚਿਰ ਅਸੀਂ ਤਰੱਕੀ ਨਹੀਂ ਕਰ ਸਕਾਂਗੇ। ਜੀ ਗੁਰਬਾਣੀ ਦਾ ਸਤਿਕਾਰ, ਗੁਰਬਾਣੀ ਦਾ ਸ਼ੁੱਧ ਪਾਠ, ਗੁਰਬਾਣੀ ਦੇ ਸ਼ੁੱਧ ਅਰਥ ਔਰ ਇਹਨਾਂ ਤੋਂ ਵੱਧ ਇਹ ਗਿਆਨ ਆਪਣੇ ਬੱਚਿਆਂ ਨੂੰ, ਬੱਚੀਆਂ ਨੂੰ ਔਰ ਵੱਧ ਤੋਂ ਵੱਧ ਸਿੱਖ ਸੰਗਤਾਂ ਦੇ ਅੰਦਰ ਪ੍ਰਚਾਰ ਕਰਨ ਦੀ ਲੋੜ ਹੈ। ਹਾਂਜੀ ਇਹ ਸਿੱਖ ਸੰਗਤਾਂ ਜਿਹੜੀਆਂ ਨੇ ਇਹ ਇਸੇ ਤਰ੍ਹਾਂ ਦੇ ਜਿਹੜੇ ਮਸਲੇ ਨੇ ਉਹਨਾਂ ਵੱਲ ਧਿਆਨ ਦੇਣ ਹਾਂਜੀ ਔਰ ਸਿਰ ਜੋੜ ਕੇ ਮਸਲੇ ਹੱਲ ਕਰਨਾ ਸਾਡਾ ਪਰੰਪਰਾ ਹੈ ਸਾਡੀ। ਜੀ ਔਰ ਗੁਰੂ ਚਰਨ ਛੰਨ ਵਿੱਚ ਜੁੜ ਕੇ ਜੋ ਵੀ ਫੈਸਲੇ ਲਏ ਜਾਂਦੇ ਨੇ ਉਹਨਾਂ ਉੱਤੇ ਸਿੱਖ ਸੰਗਤਾਂ ਫੁੱਲ ਚੜ੍ਹਨ। ਜੀ ਬਿਲਕੁਲ। ਤੇ ਸਿੰਘ ਸਾਹਿਬ ਸਾਡਾ ਵਕਤ ਹੁਣ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਰੀ ਇਹ ਘਟਨਾ ਸਾਡੇ ਸਿੱਖ ਸੰਗਤਾਂ ਨੂੰ ਬੜੀ ਵਿਸਤਾਰ ਦੇ ਨਾਲ ਦੱਸੀ ਆ। ਅਸੀਂ ਚਾਹਾਂਗੇ ਕਿ ਫਿਰ ਤੋਂ ਤੁਹਾਨੂੰ ਅਸੀਂ ਇਸ ਸ਼ੋਅ ਤੇ ਬੁਲਾਈਏ ਤੇ ਤੁਸੀਂ ਸਾਡੇ ਨਾਲ ਬਾਕੀ ਵੀ ਸਵਾਲਾਂ ਦੇ ਗੱਲਬਾਤ ਸਾਡੇ ਨਾਲ ਇਸੇ ਤਰ੍ਹਾਂ ਕਰੀਏ। ਤੇ ਤਦ ਤੱਕ ਲਈ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਇੱਥੇ ਵਕਤ ਹੋ ਗਿਆ ਸ਼ੋਅ ਦੀ ਸਮਾਪਤੀ ਦਾ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਕੀਪ ਵਾਚਿੰਗ ਨਿਊਜ਼ TV 84 ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।